ਵੇਖੋ ਜੀ ਦੋਸਤ ਦੱਸਦੇ ਨੇ ਪਏ ਕਿ ਇੱਥੋਂ ਇਹ ਬਜ਼ੁਰਗ ਜਿਹੜੀ ਕਬਰ ਹੈ ਅੰਦਰ ਹੈ ਸਮਾਧੀ ਦੇ ਵਿੱਚ, ਇਹ ਦੱਸਿਆ ਜਾਂਦਾ ਕਿ ਕਿਸੇ ਮੁਸਲਮਾਨ ਦੀ ਪੁਰਾਣੀ ਉਸ ਤੋਂ ਉਹਦੇ ਕੇ ਸੂਫੀ ਬਜ਼ੁਰਗ ਦੀ ਕਬਰ ਹੈ। ਲੇਕਿਨ ਇੱਥੋਂ ਕਿਸੇ ਨੇ ਪੁੱਟ ਕੇ ਨਾ ਅੰਦਰ 4-5 ਫੁੱਟ ਦੇ ਕਬਰ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ। ਅੱਲਾ ਬੇਤਾ ਜਾਣਦਾ ਉਹਨੂੰ ਕੀ ਸ਼ੱਕ ਪਿਆ ਕਿ ਵਿੱਚ ਕੀ ਹੈਗਾ ਤੇ ਕੀ ਨਹੀਂ। ਇੰਜ ਗੱਲ ਹੈ ਨਾ ਜੀ? ਬਿਲਕੁਲ ਜੀ। ਆਹੋ ਜੀ ਵਾਕਈ। ਇਹ ਦੇਖੋ ਇਹ ਹੈਗਾ ਸੀਮੈਂਟ ਪੱਥਰ, ਸੀਮੈਂਟ ਲੱਗਾ ਤੇ ਇਹ ਦੇਖੋ ਇਹ ਟੋਇਆ ਪੁੱਟਿਆ। ਲਓ ਜੀ ਇੱਥੋਂ ਪਤਾ ਨਹੀਂ ਕੀ ਲੱਭਦਾ ਰਿਹਾ ਜੇ ਕੋਈ ਬੰਦਾ। अस्सलाम वालेकुम दोस्तों, मैं इस ਵੇਲੇ मौजूद हाँ एक साइड ਤੇ ਪਿੰਡ ਹੈਗਾ ਕੋਟ ਰਾਮਦਾਸ ਤੇ ਦੂਸਰੀ ਸਾਈਡ ਤੇ ਹੈਗਾ ਠੱਕਰ ਕੇ। ਤੇ ਇਹ ਵਿੱਚ ਹੈਗਾ ਏ ਮੇਰੇ ਪਿੱਛੇ ਪੁਰਾਣਾ ਗੁਰਦੁਆਰਾ ਤੇ ਉਹਦੇ ਨਾਲ ਇਧਰ ਨੂੰ ਥੋੜਾ ਜਿਹਾ ਅਗਰ ਵੇਖੋ ਤੇ ਇਹ ਸਮਾਧੀਆਂ ਹੈਗੀਆਂ ਨੇ ਤੇ ਬਹੁਤ ਹੀ ਪੁਰਾਣੀਆਂ। ਇਹ ਦੇਖੋ ਇਹ ਵੀ ਤੇ ਅੰਦਰ ਹੈਗੀ ਇੱਕ ਬਜ਼ੁਰਗ ਦੀ ਕਬਰ। ਇਹ ਵੀਡੀਓ 'ਚ ਤੁਹਾਨੂੰ ਦਿਖਾਉਂਦੇ ਆ ਕਿ ਇਹ ਜਿਹੜੇ ਦੋ ਕੋਲ ਪਿੰਡ ਨੇ ਉਹਨਾਂ ਦੇ ਦਰਮਿਆਨ 'ਚ ਇਹ ਜਿਹੜੇ ਪੁਰਾਣੀ ਤਾਰੀਖੀ ਇਮਾਰਤਾਂ ਨੇ ਔਰ ਇਬਾਦਤਗਾਹਾਂ ਨੇ ਉਹ ਅੱਜ ਕੇ ਸਾਲ ਦੇ ਵਿੱਚ ਨੇ, ਕਿਉਂਕਿ ਵਕਤ ਦੇ ਨਾਲ 1947 ਦੀ ਵੰਡ ਜਦੋਂ ਹੋਈ ਤੇ ਪਾਰਟੀਸ਼ਨ ਹੋ ਗਈ ਤੇ ਜਿਹੜੇ ਗੈਰ ਮੁਸਲਮ ਸਨ ਉਹ ਸਾਰੇ ਚਲੇ ਗਏ ਚੜ੍ਹਦੇ ਪੰਜਾਬ 'ਚ ਤੇ ਮੁਸਲਮਾਨ ਰਹਿ ਗਏ ਲਹਿੰਦੇ ਪੰਜਾਬ ਦੇ ਵਿੱਚ। ਲਿਹਾਜ਼ਾ ਫਿਰ ਇਬਾਦਤ ਇੰਨਾ ਜਗ੍ਹਾ ਤੇ ਕਰਨ ਵਾਲਾ ਕੋਈ ਨਾ ਰਿਹਾ, ਕਿਉਂਕਿ ਨਾ ਕੋਈ ਹਿੰਦੂ ਰਹਿ ਗਿਆ ਇੱਥੇ ਨਾ ਕੋਈ ਸਿੱਖ। ਇਹ ਇਮਾਰਤਾਂ ਜਿਹੜੀਆਂ ਪਹਿਲੇ ਬਹੁਤ ਪੁਰਾਣੀਆਂ ਬਣੀਆਂ ਸਨ ਪਾਕਿਸਤਾਨ ਬਣਨ ਤੋਂ ਪਹਿਲੇ, ਤੇ 75 ਸਾਲ ਦੇ ਹੋ ਗਏ ਨੇ ਪਾਕਿਸਤਾਨ ਨੂੰ ਬਣਿਆ। ਫਿਰ ਇਹ ਆਹਿਸਤਾ ਇਹ ਖੰਡਰ ਬਣਦੀਆਂ ਗਈਆਂ ਤੇ ਅੱਜ ਇਹ ਆਖਰੀ ਸਾਂਸਾਂ ਲੈ ਰਹੀਆਂ ਨੇ। ਇਸੇ ਲਈ ਮੈਂ ਫਿਰ ਕੋਸ਼ਿਸ਼ ਕਰਨਾ ਕਿ ਵੀਡੀਓ ਬਣਾਵਾਂ ਤਾਂ ਕਿ ਇਹ ਵੀ ਇਸ ਤੋਂ ਪਹਿਲੇ ਕਿ ਖਤਮ ਹੋ ਜਾਣ ਨਿਸ਼ਾਨੀਆਂ ਬਜ਼ੁਰਗਾਂ ਦੀਆਂ ਤੇ ਵੀਡੀਓ ਦੇ ਵਿੱਚ ਇਹਨਾਂ ਨੂੰ ਸੇਵ ਕਰ ਲਿਆ ਜਾਏ। ਤੇ ਆਓ ਤੁਹਾਨੂੰ ਇਹ ਵਿਖਾਲਨੇ ਹੈ ਕੀ ਹੈ ਤੇ ਕਿੱਥੇ ਵੇ। ਇਹ ਜੀ ਦੋਸਤੋ ਗੁਰਦੁਆਰਾ ਬਹੁਤ ਹੀ ਪੁਰਾਣੀ ਬਿਲਡਿੰਗ ਹੈ ਦੀ, ਕੋਈ ਐਗਜ਼ੈਕਟ ਇਹਦੀ ਹਿਸਟਰੀ ਨਹੀਂ ਮਾਲੂਮ ਹੋ ਸਕੀ ਕਿ ਇਹ ਕਦੋਂ ਬਣਿਆ ਸੀ, ਲੇਕਿਨ ਇਹ ਹੈਗਾ ਕੋਟ ਰਾਮਦਾਸ। ਕੀ ਸੀ ਇੱਥੇ ਦੀਆਂ ਦੇ ਵਿੱਚ ਨਾ ਹਾਂ ਉਹ ਬੰਦਾ ਨਾ ਖੁਦਾਈ ਕਰਕੇ ਨਾ ਮਿੱਟੀ ਪੁੱਟ ਕੇ ਹਾਂ ਬਿਲਕੁਲ ਕਵਰ ਦੇ ਥੱਲੋਂ ਹਾਂ ਪਤਾ ਨਹੀਂ ਕੀ ਲੈ ਕੇ ਗਿਆ ਕੀ ਲੈ ਕੇ ਨਹੀਂ ਪਤਾ। ਤੇ ਕੌਣ ਸੀ ਬੰਦਾ ਪਤਾ ਨਹੀਂ ਲੱਗਾ? ਰਾਤੋਂ ਰਾਤ ਹੀ ਕੋਈ ਪਤਾ ਨਹੀਂ ਕਿਹੜੇ ਬੰਦੇ ਨੇ ਰਾਤੋਂ ਰਾਤ ਹੀ ਵੈਸੇ ਉਹਨਾਂ ਕੰਮ ਕੀਤਾ ਹੈ। ਅੱਛਾ ਲੇਕਿਨ ਬਹੁਤ ਸਖਤ ਮਿੱਟੀ ਸੀ ਜਿਹੜੀ ਉਹ ਪੁੱਟ ਕੇ ਪੁੱਟਿਆ ਨਹੀਂ। ਅੱਛਾ ਇੱਥੇ ਦੱਸੋ ਕਿੱਥੋਂ ਪੁੱਟੇ ਨਾ? ਇੱਥੋਂ ਇਹ ਮਿੱਟੀ ਤੋੜ ਸੁਰੰਗ ਕੱਢੀ ਥੱਲੇ 4 ਫੁੱਟ 5 ਫੁੱਟ ਤੱਕ ਸੁਰੰਗ ਕੱਢੀ ਨਾ। ਤੇ ਕਿੰਨੀ ਕੁ ਦੇਰ ਹੋ ਗਈ ਹੈ? ਇਹ ਸਰਦੀਆਂ ਦੀ ਗੱਲ ਅੱਛਾ ਹੁਣ ਦੀ ਗੱਲ ਵੇਖੋ ਜੀ ਦੋਸਤ ਦੱਸਦੇ ਨੇ ਪਏ ਕਿ ਇੱਥੋਂ ਇਹ ਬਜ਼ੁਰਗ ਜਿਹੜੀ ਕਬਰ ਹੈ ਅੰਦਰ ਹੈ ਸਮਾਧੀ ਦੇ ਵਿੱਚ, ਇਹ ਦੱਸਿਆ ਜਾਂਦਾ ਕਿ ਕਿਸੇ ਮੁਸਲਮਾਨ ਦੀ ਪੁਰਾਣੀ ਉਸ ਤੋਂ ਉਹਦੇ ਕੇ ਸੂਫੀ ਬਜ਼ੁਰਗ ਦੀ ਕਬਰ ਹੈ। ਲੇਕਿਨ ਇੱਥੋਂ ਕਿਸੇ ਨੇ ਪੁੱਟ ਕੇ ਨਾ ਅੰਦਰ 4-5 ਫੁੱਟ ਦੇ ਕਬਰ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ। ਅੱਲਾ ਬੇਤਾ ਜਾਣਦਾ ਉਹਨੂੰ ਕੀ ਸ਼ੱਕ ਪਿਆ ਕਿ ਵਿੱਚ ਕੀ ਹੈਗਾ ਤੇ ਕੀ ਨਹੀਂ। ਇੰਜ ਗੱਲ ਹੈ ਨਾ ਜੀ? ਬਿਲਕੁਲ ਜੀ। ਆਹੋ ਜੀ ਵਾਕਈ। ਇਹ ਦੇਖੋ ਇਹ ਹੈਗਾ ਸੀਮੈਂਟ ਪੱਥਰ, ਸੀਮੈਂਟ ਲੱਗਾ ਤੇ ਇਹ ਦੇਖੋ ਇਹ ਟੋਇਆ ਪੁੱਟਿਆ। ਲਓ ਜੀ ਇੱਥੋਂ ਪਤਾ ਨਹੀਂ ਕੀ ਲੱਭਦਾ ਰਿਹਾ ਜੇ ਕੋਈ ਬੰਦਾ। ਓਏ ਵਾਹ ਜੀ ਵਾਹ। ਇਹ ਸਮਾਧ ਕਿੰਨੀ ਕੁ ਪੁਰਾਣੀ ਤੁਹਾਂ ਵੇਖੀ ਕਿਦੋਂ ਜਦੋਂ ਦੀ ਹੋਸ਼ ਵਾਲੀ ਇੰਜ ਵੇਖੀ ਹੈ? ਤੇ ਕੀ ਬਜ਼ੁਰਗ ਦੱਸਦੇ ਨੇ ਇਹਨਾਂ ਦੇ ਬਾਰੇ ਚ ਕੋਈ ਕਦੀ ਗੱਲਾਂ ਕੀਤੀਆਂ ਉਹਨਾਂ ਨੇ? ਤੇ ਇਹ ਜਨਾਬ ਮੋਰ ਬਣੇ ਨੇ, ਦੀਵਾਰ ਹੈਗੀ ਬਾਹਰ ਦੀ, ਇੱਥੇ ਖੂਹੀ ਹੁੰਦੀ ਸੀ ਜੀ। ਲਓ ਜੀ ਇਹ ਖੂਹੀ ਹੈਗੀ ਸੀ ਇੱਥੇ, ਹੈ ਕਿ ਨਾ ਇਹ ਗੋਲ ਨਜ਼ਰ ਆ ਰਹੀ ਹੈ, ਇੱਥੇ ਖੂਹੀ ਸੀ ਇਹ ਹਾਤੇ ਦੇ ਵਿੱਚ। ਤੇ ਉਹਦਾ ਹੁਣ ਜਿਹੜਾ ਨਾ ਉਹ ਨਾਮੋ ਨਿਸ਼ਾਨ ਖਤਮ ਹੋ ਗਿਆ, ਸਿਰਫ ਇਹ ਇੱਟਾਂ 2-4 ਰਹਿ ਗਈਆਂ ਨੇ। ਇਹ ਗੁਲਾਈ ਦੇ ਵਿੱਚ ਇੱਥੇ ਖੂਹੀ ਹੁੰਦੀ ਸੀ ਤੇ ਇਹ ਪੁਰਾਣੀ ਦੀਵਾਰ ਹੈਗੀ ਹੈ। ਇੱਥੇ ਜਿਹੜੀ ਆ ਸਮਾਧ ਤੇ ਗੁਰਦੁਆਰਾ ਬਣਿਆ ਦਾ ਬ੍ਰਿਟਿਸ਼ ਰਾਜ ਦੇ ਵਿੱਚ, ਲੇਕਿਨ ਇਹ ਇੱਟ ਲੱਗੀ ਹੈ ਪੁਰਾਣੀ, ਛੋਟੀ ਇੱਟ ਲੱਗੀ ਹੈ। ਤੇ ਇਹ ਇਹਦੀ ਬੈਕ ਸਾਈਡ ਬਸ ਇਹ ਛੋਟੀ ਜਿਹੀ ਦੀਵਾਰ ਹੀ ਰਹਿ ਗਈ ਹੈ, ਬਾਕੀ ਸਾਰੀ ਦੀਵਾਰ ਟੁੱਟ ਗਈ ਹੈ। ਠੱਠੜ ਕੇ ਪਿੰਡ ਪਿੱਛੇ ਇਹ ਇਹਦਾ ਜਨਾਬ ਮਲਬਾ ਹੀ ਰਹਿ ਗਿਆ। ਇਹ ਸਮਾਧੀਆਂ ਇੱਥੇ ਖੂਹੀ ਸੀ
ਇਹ ਜਨਾਬ ਦੇਖੋ ਤੁਸੀਂ, ਇਹ ਆ ਗਿਆ ਦਾ ਦਰਵਾਜ਼ਾ, ਉਹੀ ਪੁਰਾਣਾ ਜਿਹੜਾ ਉੱਤੇ ਨਕਸ਼ ਨੁਗਾਰ ਹੋਇਆ। ਦੇਖੋ ਤੁਸੀਂ ਆ ਪੱਤੀਆਂ ਬਣੀਆਂ, ਤੇ ਇਹ ਅੰਦਰ ਕਵਰ ਇੱਕ ਬਜ਼ੁਰਗ ਦੀ ਹੈ। ਇੱਕ ਸਮਾਧ ਹੈਗੀ ਹੈ ਜੀ, ਇੱਧਰੋਂ ਤੁਹਾਨੂੰ ਵਿਖਾਲਨੇ ਆ। ਇਹਦੇ ਉੱਤੇ ਨਕਸ਼ਨਕਾਰੀ ਜਨਾਬ ਉਦੋਂ ਦੀ ਬਣੀ ਹੈ। ਦੇਖੋ ਤੁਸੀਂ, ਪਤਾ ਨਹੀਂ ਕਿਹੜਾ ਰੰਗ ਹੁੰਦਾ ਹੈ ਜਨਾਬ। ਆ ਦੇਖੋ ਅੱਜ ਵੀ ਮੌਜੂਦ ਹੈ। ਸੀਮਟ ਦੇ ਪਿੱਲਰ, ਛੋਟੀ ਇੱਟ, ਇਹ ਬਹੁਤ ਪੁਰਾਣੀਆਂ ਸਮਾਧਾਂ ਨੇ। ਤੇ ਇਹ ਇਹਦਾ ਆ ਗਿਆ ਅੰਦਰ। ਇਹ ਜਨਾਬ 1 2 3 4 5 6 7, ਇਹ 7 ਆ ਗਏ ਨੇ ਜੀ ਬਾਰੀਆਂ। ਮੈਨੂੰ ਬਹੁਤਾ ਟੈਕਨੀਕਲ ਨਹੀਂ ਪਤਾ ਕਿ ਕਿਸ ਮਕਸਦ ਲਈ ਇਸਤੇਮਾਲ ਹੁੰਦੀਆਂ ਸਨ। ਖੂਬਸੂਰਤ ਕਿਸਮ ਦੇ ਜਨਾਬ ਉੱਤੇ ਨਕਸ਼ਨਕਾਰ ਹੋਏ ਨੇ ਮੁਖਤਲਿਫ ਕਿਸਮ ਦੇ। ਇਹ ਦੇਖੋ ਜਨਾਬ, ਕੀ ਬਾਤ ਹੈ ਜੀ। ਇਹ ਦੇਖੋ ਛੋਟੀ ਇੱਟ ਦਾ ਇਸਤੇਮਾਲ। ਇਹ ਬਾਹਰ ਨਿਕਲੋ ਨਾ, ਤੇ ਫਿਰ ਇਹ ਜਿਹੜੀ ਇੱਕ ਇਹ ਸਮਾਧ, ਇੱਕ ਇਹ ਵੇ, ਇੱਕ ਸਾਹਮਣੇ ਗੁਰਦੁਆਰਾ। ਹੁਣ ਤੁਹਾਨੂੰ ਇਹਦੇ 'ਚ ਥੋੜ੍ਹਾ ਜਿਹਾ ਵਿਖਾ ਦਿੰਦੇ ਹਾਂ। ਇਹ ਵੀ ਖੂਹੀ ਸੀ ਜੀ? ਅੱਛਾ ਅੱਛਾ, ਇਹ ਇਹਦੇ ਮੇਰਾ 4 ਦੀਵਾਰੀ ਹੋਣੀ ਹੈ। ਇਹ 4 ਦੀਵਾਰੀ ਦੀ ਦੀਵਾਰਾਂ ਨੇ ਜੀ। ਇਹ ਦੇਖੋ ਇੱਟਾਂ। ਅੱਛਾ, ਇਹ ਛੋਟੀ ਜਿਹੜੀ ਸਮਾਧ ਨਾਲ ਉਹਦੇ ਨਾਲ ਇੰਟਰ ਹੁੰਦਾ, ਇੰਟਰ ਹੋ ਕੇ ਅੰਦਰ ਜਾਈਦਾ। ਅੱਛਾ ਅੱਛਾ, ਠੀਕ ਹੋ ਗਿਆ। ਇਹ ਜਨਾਬ ਇਸ ਤਰ੍ਹਾਂ ਅਗਰ ਕਹਿ ਲਵੋ ਤੁਸੀਂ ਕਿ ਇਹ ਵੀ ਨਾ, ਤੇ ਇੱਥੋਂ ਦੀ ਤੁਸੀਂ ਅੰਦਰ ਹੋਣਾ। ਪਹਿਲਾਂ ਛੋਟੀ ਸਮਾਧ ਆਏਗੀ, ਠੀਕ ਹੈ ਨਾ। ਇਹਦਾ ਇੱਕ ਦਰਵਾਜ਼ਾ ਇਸ ਸਾਈਡ ਨੂੰ ਹੈ, ਦੂਸਰਾ ਇੱਧਰ ਨੂੰ, ਤੇ ਸਾਹਮਣੇ ਕਬਰ ਹੈ, ਠੀਕ ਹੈ। ਇਹਦੇ ਅੰਦਰ ਜਾ ਕੇ ਇਹ ਜਨਾਬ ਅੰਦਰ ਕਬਰ। ਤੇ ਜਿਹੜੀ ਇਹ ਸਮਾਧ ਹੈ ਇੱਧਰ ਜੀ, ਇਹ ਤੇ ਟੁੱਟ ਗਈ ਮੇਰੇ ਹਾਲੇ। ਇਹਦੀ ਕੋਈ ਹਾਲਤ ਥੋੜੀ ਜਿਹੀ ਖਸਤਾ ਲੱਗ ਰਹੀ ਹੈ। ਓਹ ਹੋ ਵੇਖੋ ਜੀ, ਕੋਈ ਸੀਮਟ ਸੂਮਟ ਸਰੀਆ ਨਹੀਂ ਵਿੱਚ ਹੈਗਾ। ਇਹ ਤੇ ਲੱਗਦਾ ਮਿੱਟੀ ਨਾਲ ਹੀ ਬਣਿਆ ਇਹਦਾ। ਤੇ ਦੇਖੋ ਇਹ ਮਿੱਟੀ ਬਾਕੀ ਗਈ। ਇਹ ਦੇਖੋ ਜੀ, ਇਹ ਮਿੱਟੀ ਹੈ, ਲੇਕਿਨ ਸੀਮਟ ਨਾਲੋਂ ਡਾਢੀ ਸਹੀ ਕਿਹਾ। ਇਹ ਜਨਾਬ ਅੰਦਰ, ਵਾਹ ਜੀ ਵਾਹ। ਇਹ ਹੁਣ ਕਾਲਾ ਹੋ ਗਿਆ ਸਾਰਾ ਸਿਸਟਮ ਅੰਦਰੋਂ, ਇਸ ਲਈ ਤੇ ਕੋਈ ਨਕਸ਼ਨਕਾਰ ਜਾਂ ਜੋ ਕੋਈ ਲਿਖਿਆ ਹੋਏਗਾ ਜਾਂ ਵਸਿਆ ਹੋਏਗਾ ਉਹ ਨਜ਼ਰ ਨਹੀਂ ਆ ਰਿਹਾ। ਹੁਣ ਇਹ ਤੁਹਾਨੂੰ ਗੁਰਦੁਆਰੇ ਦੀ ਬਿਲਡਿੰਗ ਵਿਖਾਲਦੇ ਆ। ਇਹ ਵੀ ਜਨਾਬ ਛੋਟੀ ਇੱਟ ਤੇ ਗਾਰੇ ਨਾਲ ਆਂਦੇ ਨੇ। ਇੱਥੇ ਜੀ ਸਕੂਲ ਵੀ ਰਿਹਾ ਇੱਕ, ਫਿਰ ਉਸ ਤੋਂ ਬਾਅਦ ਨਾ ਪਾਰਟੀਸ਼ਨ ਤੋਂ ਬਾਅਦ ਇੱਥੇ ਸਕੂਲ ਰਿਹਾ। ਇਹ ਦੇਖੋ, ਇਹ ਜਿਹੜਾ ਨਾ ਉਹਦਾ ਬਲੈਕ ਬੋਰਡ ਅੱਜ ਵੀ ਮੌਜੂਦ ਹੈ। ਤੇ ਇੱਕ ਬਲੈਕ ਬੋਰਡ ਹੈ ਉੱਤੇ ਬਣਿਆ, ਕਿਉਂਕਿ ਇੱਥੇ ਹੁੰਦੀ ਸੀ ਛੱਤ ਇਹਦੇ ਤੇ ਇਹ, ਤੇ ਉਹ ਛੱਤ ਦੇ ਉੱਤੇ ਬੱਚੇ ਬਹਿੰਦੇ ਸਨ। ਤੇ ਇਹ ਉਹਨਾਂ ਵਾਸਤੇ ਬਲੈਕ ਬੋਰਡ ਉੱਤਰੀ ਮੰਜ਼ਿਲ ਜਿਹੜੇ ਬਹਿੰਦੇ ਸਨ। ਤੇ ਇਹ ਹੋ ਗਿਆ ਥੱਲੇ ਵਾਲਿਆਂ ਦੇ। ਇਹ ਹੋ ਗਏ ਦਰਵਾਜ਼ੇ ਦੇ, ਇਹ ਬਾਰੀਆਂ, ਤੇ ਇਹ ਦਰਵਾਜ਼ਾ, ਮੇਨ ਦਰਵਾਜ਼ਾ। ਤੁਸੀਂ ਜੀ ਇਹਨੂੰ ਵੇਖਿਆ ਸਹੀ ਹਾਲਤ ਦੇ 'ਚ? ਇਹ ਛੱਤਾਂ ਛੁੱਤਾਂ ਉੱਤੇ ਹੁਣ ਤੇ ਦੇਖੋ ਜੀ, ਇਹ ਜਨਾਬ ਆ ਗਈ ਇਹਦੇ ਨਾਲ ਬਾਹਰੋਂ ਪਿੰਡ। ਇਹ ਕੋਟ ਰਾਮਦਾਸ। ਤੇ ਇਹ ਦੇਖੋ ਜਨਾਬ, ਗਾਰੇ ਦੀ ਚਨਾਈ ਨਾਲ ਇੱਟਾਂ ਛੋਟੀਆਂ ਲੱਗੀਆਂ ਨੇ। ਇਹ ਜਨਾਬ ਵੇਖੋ ਤੁਸੀਂ, ਐਂਡ ਗਾਡਰ ਪਏ ਸਨ ਇਹਦੇ ਉੱਤੇ। ਲੈਂਟਰ ਨਹੀਂ ਸੀ, ਗਾਡਰ ਸਨ, ਲੋਹੇ ਦੇ ਗਾਡਰ, ਉਹ ਮੌਜੂਦ ਨੇ। ਕੀ ਜੀ, ਯਾਦਾਂ ਹੀ ਰਹਿ ਗਈਆਂ ਬਜ਼ੁਰਗਾਂ ਦੀਆਂ, ਬਾਕੀ ਕੋਈ ਚੀਜ਼ ਨਹੀਂ। ਤੇ ਇਹ ਇੱਥੇ 4 ਦੀਵਾਰੀ ਵੀ ਹੁੰਦੀ ਸੀ। ਇਹ 4 ਦੀਵਾਰੀ ਦੀਆਂ ਇੱਟਾਂ ਉਹ ਵੀ ਜਿਹੜੀਆਂ ਨਾ ਉਹ ਖੰਡਰ ਬਣ ਗਈਆਂ ਨੇ। ਇਹ ਇਹਦੀ ਮੇਨ ਬਿਲਡਿੰਗ। ਦੂਜੀ ਖੂਹੀ ਕਿੱਥੇ ਹੁੰਦੀ ਸੀ? ਲੋ ਜੀ, ਇਹ ਭਾਈ ਦੱਸ ਰਹੇ ਕਿ ਇੱਥੇ ਖੂਹੀ ਹੁੰਦੀ ਸੀ ਇੱਕ, ਤੁਹਾਨੂੰ ਅੰਦਰ ਫਾਲੇ, ਦੂਜੀ ਖੂਹੀ ਇਹ ਜਗ੍ਹਾ ਤੇ ਹੁੰਦੀ ਸੀ। ਤੇ ਆ ਪਿੰਡ ਕਿਹੜਾ? ਠੱਕਰ ਕੇ ਪਿੰਡ ਹੈਗਾ ਜੀ, ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ। ਤੇ ਇਹ ਉਹਦੀਆਂ ਪੁਰਾਣੀਆਂ ਕੁਝ ਯਾਦਾਂ ਤੁਹਾਨੂੰ ਵਿਖਾ ਰਹੇ ਹਾਂ। ਲੋ ਜੀ ਪਿਆਰੇ ਦੋਸਤੋ, ਇਹ ਸੀ ਅੱਜ ਦੀ ਵੀਡੀਓ। ਉਮੀਦ ਹੈ ਤੁਹਾਨੂੰ ਚੰਗੀ ਲੱਗੀ ਹੋਏਗੀ। ਆਪਣੀ ਰਾਏ ਦਾ ਇਜ਼ਹਾਰ ਕਮੈਂਟ 'ਚ ਜ਼ਰੂਰ ਕਰਨਾ। ਲਾਈਕ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾਓ, ਤਾਂ ਕਿ ਮੇਰੀ
ਨਵੀਂ ਹਰ ਵੀਡੀਓ ਤੁਹਾਨੂੰ ਸਭ ਤੋਂ ਪਹਿਲੇ ਮਿਲੇ। ਆਪਣਾ ਖਿਆਲ ਰੱਖਣਾ। ਅੱਲਾ ਤੁਹਾਨੂੰ ਖੁਸ਼ ਰੱਖੇ। ਰੱਬ ਰਾਖਾ।